ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਹੀ ਸਤਿ ਸ੍ਰੀ ਅਕਾਲ। ਮੈਂ ਰਾਜਕਨਵੀਰ ਸਿੰਘ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਲੈ ਕੇ ਹਾਜ਼ਰ ਹਾਂ। ਅੱਜ 12 ਜੁਲਾਈ ਦਿਨ ਹੈ ਸ਼ੁੱਕਰਵਾਰ। ਸਾਡੇ ਅੱਜ ਦੇ ਅਪਡੇਟ ਕੈਲੀਫੋਰਨੀਆ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500। 1992 ਤੋਂ ਇੰਸ਼ੋਰੈਂਸ ਤੇ ਬਿਜ਼ਨਸ ਦੇ ਵਿੱਚ ਨੇ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਕਰਵਾਉਣੀ ਹੋਵੇ, ਮੈਡੀਕੇਅਰ ਦੇ ਲਈ ਅਪਲਾਈ ਕਰਨਾ ਹੈ, ਚੱਲ ਰਹੇ ਪਲਾਨਸ ਦੇ ਵਿੱਚ ਚੇਂਜਸ ਕਰਵਾਉਣੀ ਹੈ, ਵਿਜ਼ਟਰ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਦੇ ਨਾਲ ਹੋਮ ਇੰਸ਼ੋਰੈਂਸ ਕਰਵਾਉਣੀ ਹੋਵੇ ਤਾਂ ਕਾਲ ਕਰੋ 4082722500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415 909 0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਹਰਿੰਦਰਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ, ਕਰਨੈਲ ਸਿੰਘ ਰੰਧਾਵਾ ਟਰਲੌਕ, ਕੁਲਦੀਪ ਸਿੰਘ ਸੰਘਾ, ਧਰਮ ਸਿੰਘ ਸੰਘਾ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਅੱਜ ਦੀ ਪਹਿਲੀ ਖਬਰ ਔਰੇਂਜ ਕਾਉਂਟੀ ਦੇ ਵੱਲੋਂ ਆ ਰਹੀ ਹੈ। ਔਰੇਂਜ ਕਾਉਂਟੀ ਦੇ ਸ਼ੈਰਿਫ ਡਿਪਾਰਟਮੈਂਟ ਨੇ ਸੈਨ ਜੁਆਨ ਕੈਪਿਸਟ੍ਰੈਨੋ ਦੇ ਵਿੱਚ ਇੱਕ ਜਿਹੜਾ ਸੀਨ ਆ ਉਸ ਨੂੰ ਬੜਾ ਖੌਫਨਾਕ ਦੱਸਿਆ। ਕੈਲੀਫੋਰਨੀਆ ਦੇ ਬੰਦੇ ਦੇ ਉੱਤੇ ਇਹ ਦੋਸ਼ ਲੱਗ ਰਿਹਾ ਵੀ ਉਸਨੇ ਆਪਣੇ ਬਜ਼ੁਰਗ ਪੇਰੈਂਟਸ ਆ ਉਹਨਾਂ ਨੂੰ ਡਿਕੈਪੀਟੇਟ ਕਰ ਦਿੱਤਾ, ਯਾਨੀ ਕਿ ਸਿਰ ਜਿਹੜਾ ਉਹਨਾਂ ਦੇ ਧੜ ਦੇ ਨਾਲੋਂ ਵੱਖ ਕਰ ਦਿੱਤਾ, ਤੇ ਆਪਣੇ ਜਿਹੜੇ ਪੈਟ ਡੌਗ ਆ ਉਸ ਦਾ ਵੀ ਇੱਕ ਮੋਬਾਈਲ ਹੋਮ ਪਾਰਕ ਦੇ ਵਿੱਚ। ਜੋਸਫ ਬ੍ਰੈਂਡਨ ਗਰਡਵਿਲ ਦੇ ਉੱਤੇ 77 ਸਾਲਾ ਰੋਨਲਡ ਵਾਲਟਰ ਗਰਡਵਿਲ ਤੇ 79 ਸਾਲਾ ਐਂਟੋਨੈਟ ਗਰਡਵਿਲ ਤੇ ਉਹਨਾਂ ਦਾ ਜਿਹੜਾ ਡੌਗ ਆ ਉਸ ਨੂੰ ਮਾਰਨ ਦੇ ਜਿਹੜੇ ਦੋਸ਼ ਆ ਉਹ ਲੱਗੇ ਆ। ਘਰੇ ਜਦ ਅਫਸਰ ਪਹੁੰਚੇ ਤਾਂ ਰੋਨਲਡ ਤੇ ਐਂਟੋਨੈਟ ਉਹ ਦੋਨੋਂ ਹੀ ਮ੍ਰਿਤ ਜਿਹੜੇ ਉਹ ਪਾਏ ਗਏ ਸੀ। ਕਹਿੰਦੇ ਵੀ ਉਹਨਾਂ ਦੀਆਂ ਬਾਡੀਜ਼ ਜਦ ਦੇਖੀਆਂ ਤਾਂ ਉਹਨਾਂ ਨੇ ਇਹੀ ਦੇਖਿਆ ਵੀ ਖੂਨ ਦੇ ਨਾਲ ਪੂਰਾ ਜਿਹੜਾ ਘਰ ਆ ਉਹ ਲੱਥ-ਪੱਥ ਹੋਇਆ ਪਿਆ ਸੀਗਾ। ਗਰਡਵਿਲ ਜਿਹੜਾ ਉੱਥੇ ਨਜ਼ਦੀਕ ਇੱਕ ਗੋਲਫ ਕਾਰਟ ਦੇ ਉੱਤੇ ਲੋਕਲ ਬਾਈਕ ਟ੍ਰੇਲ ਐਗਜ਼ਿਟ ਦੇ ਉੱਤੇ ਜਿਹੜਾ ਉਹ ਫੜਿਆ ਗਿਆ, ਜਿਸ ਦੇ ਉੱਤੇ ਬਾਅਦ ਦੇ ਵਿੱਚ ਕਹਿੰਦੇ ਵੀ ਗੋਲੀ ਵੀ ਚਲਾਈ ਗਈ ਸੀਗੀ। ਕਾਫੀ ਵਾਰੀ ਕਹਿੰਦੇ ਵੀ ਉਸ ਨੂੰ ਗੋਲੀਆਂ ਜਿਹੜੀਆਂ ਲੱਗੀਆਂ, ਉਸ ਨੂੰ ਬਾਅਦ 'ਚ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ, ਜਿੱਥੇ ਉਸ ਦੀ ਸਿਚੁਏਸ਼ਨ ਪਹਿਲਾਂ ਕ੍ਰਿਟੀਕਲ ਪਰ ਹੁਣ ਸਟੇਬਲ ਕੰਡੀਸ਼ਨ ਜਿਹੜੀ ਉਹ ਦੱਸੀ ਜਾ ਰਹੀ ਆ। ਇਹ ਅਜੇ ਕਲੀਅਰ ਨਹੀਂ ਆ ਵੀ ਗਰਡਵਿਲ ਦੇ ਕੋਲ ਉਸ ਟਾਈਮ ਦੇ ਉੱਤੇ ਕੋਈ ਹਥਿਆਰ ਸੀ ਜਾਂ ਨਹੀਂ। ਆਪਣੇ ਮਾਪਿਆਂ ਦੇ ਨਾਲ ਉਸਨੇ ਇਸ ਤਰੀਕੇ ਦੇ ਨਾਲ ਜਿਹੜਾ ਉਹ ਹਮਲਾ ਕਰਕੇ ਉਹਨਾਂ ਨੂੰ ਮਾਰ ਦਊਗਾ, ਇਹ ਕਿਸੇ ਦੇ ਵੀ ਚੇਤੇ ਦੇ ਵਿੱਚ ਨਹੀਂ ਸੀ। ਕਹਿੰਦੇ ਵੀ ਸਵੇਰੇ ਬਾਅਦ ਦੇ ਵਿੱਚ ਦੇਖਿਆ ਗਿਆ, ਪਤਾ ਲੱਗਾ ਵੀ ਗਰਡਵਿਲ ਪਹਿਲੋਂ ਆਪਣੇ ਪਿਓ ਦੇ ਨਾਲ ਕਾਫੀ ਜ਼ਿਆਦਾ ਲੜਿਆ ਸੀਗਾ ਇਸ ਖੌਫਨਾਕ ਹਮਲੇ ਤੋਂ ਪਹਿਲਾਂ। ਇੱਕ ਉਸ ਦਾ ਜਿਹੜਾ ਗਵਾਂਢੀ ਆ ਉਸਨੇ ਦੱਸਿਆ ਵੀ ਇਸ ਦਾ ਡਰੱਗ ਇਸ਼ੂ ਜਿਹੜਾ ਉਹ ਚੱਲ ਰਿਹਾ ਸੀ, ਜੋ ਕਿ ਆਪਣੇ ਜਿਹੜੇ ਪੇਰੈਂਟਸ ਦੇ ਨਾਲ ਰਹਿ ਰਿਹਾ ਸੀਗਾ। ਇਸ ਟਾਈਮ ਹਸਪਤਾਲ ਦੇ ਵਿੱਚ ਆ। ਇਸ ਉੱਤੇ ਜਿਹੜੇ 2 ਕਾਊਂਟ ਹੋਮੋਸਾਈਡ ਦੇ ਲਾ ਦਿੱਤੇ ਗਏ ਨੇ ਤੇ ਇਸ ਨੂੰ ਬੁੱਕ ਕਰ ਲਿਆ ਗਿਆ ਆ। ਮੈਡੀਕਲੀ ਕਲੀਅਰ ਹੋਣ ਤੋਂ ਬਾਅਦ 'ਚ ਇਸ ਨੂੰ ਹਿਰਾਸਤ ਵਿੱਚ ਲੈ ਲਿਆ ਜਾਵੇਗਾ। ਕੈਲੀਫੋਰਨੀਆ ਦੇ ਵਿੱਚ ਵਾਈਲਡ ਫਾਇਰਸ ਇਸ ਟਾਈਮ ਬਹੁਤ ਜ਼ਿਆਦਾ ਲੱਗੀਆਂ ਹੋਈਆਂ ਆ। ਪਿਛਲੇ ਸਾਲ ਦੇ ਮੁਕਾਬਲੇ 20 ਗੁਣਾ ਵੱਧ ਜਿਹੜੀਆਂ ਅੱਗਾਂ ਆ ਕੈਲੀਫੋਰਨੀਆ ਦੇ ਵਿੱਚ ਮੱਚ ਰਹੀਆਂ ਨੇ। ਇਸ ਨੂੰ ਫਾਇਰ ਈਅਰ ਆਖਿਆ ਜਾ ਰਿਹਾ ਆ। ਪਿਛਲੇ 2 ਜਿਹੜੇ ਸਿਆਲ ਆ ਉਹ ਵੈਟ ਵਿੰਟਰ ਦੇ ਤੌਰ ਦੇ ਉੱਤੇ ਦੇਖੇ ਗਏ, ਤੇ ਇਹ ਹੁਣ ਜਿਹੜੀ ਹੌਟ ਸਮਰ ਆ ਇਸ ਦੇ ਵਿੱਚ ਜਿਹੜਾ ਫਾਇਰ ਆ ਉਸ ਦੇ ਕਰਕੇ ਬਹੁਤ ਸਾਰੀਆਂ ਜਿਹੜੀ ਬਨਸਪਤੀ ਆ ਉਹ ਨੁਕਸਾਨੀ ਗਈ ਆ। ਵਾਈਲਡ ਲਾਈਫ ਦਾ ਵੀ ਖਾਸਾ ਨੁਕਸਾਨ ਹੋਇਆ ਆ ਤੇ ਬਹੁਤ ਸਾਰੇ ਲੋਕਾਂ ਨੂੰ ਘਰਾਂ ਤੋਂ ਬੇਘਰ ਹੋਣਾ ਪਿਆ ਆ, ਇਵੈਕੂਏਟ ਕਰਨਾ ਪਿਆ ਆ। ਹੁਣ ਤੱਕ ਇਸ ਸਾਲ 'ਚ 3500 ਤੋਂ ਵੱਧ ਜਿਹੜੀਆਂ ਵਾਈਲਡ ਫਾਇਰਸ ਆ ਉਹਨਾਂ ਨੇ 2,19,247 ਏਕੜ ਸਟੇਟ ਆਫ ਕੈਲੀਫੋਰਨੀਆ ਦੇ ਵਿੱਚ ਆਪਣੀ ਲਪੇਟ 'ਚ ਲੈ ਕੇ ਨਸ਼ਟ ਕਰ ਦਿੱਤੇ ਆ। ਹਜ਼ਾਰਾਂ ਹੀ ਲੋਕਾਂ ਨੂੰ ਇਵੈਕੂਏਟ ਕਰਨਾ ਪਿਆ ਆ। ਕਈ ਜਿਹੜੀਆਂ ਪ੍ਰਾਪਰਟੀਜ਼ ਆ ਦਰਜਨਾਂ ਹੀ ਉਹ ਡੈਮੇਜ ਹੋ ਚੁੱਕੀਆਂ ਜਾਂ ਨਸ਼ਟ ਹੋ ਚੁੱਕੀਆਂ ਆ। ਘੱਟੋ ਘੱਟ ਇੱਕ ਜਾਣੇ ਦੀ ਇਹਨਾਂ ਅੱਗਾਂ ਦੇ ਕਰਕੇ ਮੌਤ ਰਿਪੋਰਟ ਕੀਤੀ ਗਈ ਆ। ਜੇ ਦੇਖਿਆ ਜਾਵੇ ਤਾਂ ਕੈਲੀਫੋਰਨੀਆ ਦੇ ਵਿੱਚ ਇਕੱਲਾ ਫਾਇਰ ਸੀਜ਼ਨ ਹੀ ਨਹੀਂ,
ਕਹਿੰਦੇ ਵੀ ਇਸ ਵਾਰ ਫਾਇਰ ਈਅਰ ਚੱਲ ਰਿਹਾ ਆ। ਕੈਲ ਫਾਇਰ ਦੇ ਜਿਹੜੇ ਹੈਡ ਜੋ ਟਾਇਲਰ ਆ, ਉਹਨਾਂ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਆਖਿਆ ਆ, ਪਿਛਲੀ ਵਾਰ ਦੇ ਮੁਕਾਬਲੇ 400% ਵੱਧ ਜਿਹੜੇ ਏਕੜ ਆ ਉਹ ਸੜ ਕੇ ਸਵਾਹ ਹੋਏ ਨੇ। ਪਿਛਲੇ ਸਾਲ ਇਸੇ ਸਮੇਂ ਤੱਕ 2023 ਦੇ ਵਿੱਚ 3000 ਤੋਂ ਵੱਧ ਅੱਗਾਂ ਜਿਹੜੀਆਂ ਉਹ ਲੱਗ ਚੁੱਕੀਆਂ ਸੀ ਤੇ ਉਦੋਂ 10,000 ਤੇ 400 ਏਕੜ ਹੀ ਜਿਹੜੇ ਉਹ ਸੜੇ ਸੀ। ਇਸ ਵਾਰ ਇਹ ਆંકੜਾ 2,19,000 ਏਕੜ ਤੋਂ ਪਾਰ ਜਿਹੜਾ ਉਹ ਜਾ ਚੁੱਕਾ ਆ। ਕੈਲ ਫਾਇਰ ਦੇ ਬਟਾਲੀਅਨ ਚੀਫ ਡੇਵਿਡ ਅਕੂਨਾ ਉਹਨਾਂ ਨੇ ਜਿਹੜਾ ਉਹ ਦੱਸਿਆ ਆ ਜੇ ਕਹਿੰਦੇ ਵੀ ਪਿਛਲੇ 5 ਸਾਲਾਂ ਦੀ ਐਵਰੇਜ ਦੇਖੀ ਜਾਵੇ ਤਾਂ ਨੰਬਰ ਆਫ ਫਾਇਰਸ ਉਸ ਦੇ ਨਾਲੋਂ ਤਾਂ ਘੱਟ ਆ, ਪਰ ਉਦੋਂ ਆਪਾਂ ਬਿਲਕੁਲ ਡਰਾਊਟ ਦੇ ਵਿੱਚੋਂ ਲੰਘ ਰਹੇ ਸੀ 2 ਸਾਲ ਤੋਂ ਪਹਿਲਾਂ, ਜਦ 3-4 ਸਾਲ ਲਗਾਤਾਰ ਬਹੁਤ ਜ਼ਿਆਦਾ ਸੋਕਾ ਇੱਥੇ ਪਿਆ ਸੀ। ਉਤੋਂ ਵੈਸਟ ਦੇ ਵਿੱਚ ਰਿਕਾਰਡ ਤੋੜ ਗਰਮ ਤਾਪਮਾਨ ਦੇ ਕਰਕੇ ਲੋਕਾਂ ਦਾ ਜੀਵਨ ਵੀ ਬਹੁਤ ਔਖਾ ਹੋਇਆ ਪਿਆ ਆ। ਹੌਟਰ ਵੈਦਰ ਤੇ ਵਿੰਡ ਇਵੈਂਟਸ ਦੇ ਚੱਲਦਿਆਂ ਇਹ ਕਹਿੰਦੇ ਵੀ ਜਦੋਂ ਦੋਨੋਂ ਚੀਜ਼ਾਂ ਦਾ ਸੁਮੇਲ ਹੁੰਦਾ ਆ ਤਾਂ ਅੱਗਾਂ ਲੱਗਣ ਦੀ ਸੰਭਾਵਨਾ ਕਈ ਗੁਣਾ ਹੋਰ ਵੱਧ ਜਾਂਦੀ ਆ। ਸਾਇੰਸਦਾਨ ਇਸ ਨੂੰ ਕਲਾਈਮੇਟ ਚੇਂਜ ਦੇ ਉੱਤੇ ਇਸ਼ਾਰਾ ਕਰਦੇ ਆ, ਜਿਸ ਕਰਕੇ ਜਿਹੜੀਆਂ ਹੀਟ ਵੇਵਸ ਆ ਉਹ ਜ਼ਿਆਦਾ ਤੇ ਹੋਰ ਵੀ ਜ਼ਿਆਦਾ ਸਵੀਅਰ ਨਜ਼ਰ ਆ ਰਹੀਆਂ ਨੇ ਤੇ ਵੈਸਟ ਦੇ ਜਿਹੜੇ ਹੌਟੈਸਟ ਪੀਰੀਅਡ ਆ ਉਸ ਦੇ ਵਿੱਚ ਵੱਡੀ ਜਿਹੜੀ ਚੇਂਜਸ ਆ ਉਹ ਆਈ ਆ। ਉਧਰ ਲੇਕ ਫਾਇਰ ਹੁਣ ਤੱਕ ਦੀ ਜਿਹੜੀ ਸਾਦਰਨ ਕੈਲੀਫੋਰਨੀਆ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਸਟੇਟ ਦੀ ਅੱਗ ਬਣ ਚੁੱਕੀ ਆ। 16% ਅਜੇ ਮਹਿਜ ਕੰਟੇਨਮੈਂਟ ਉਸ ਦੀ ਹੋਈ ਆ। 5 ਜੁਲਾਈ ਨੂੰ ਇਹ ਅੱਗ ਸ਼ੁਰੂ ਹੋਈ ਸੀ। 21,000 ਏਕੜ ਤੋਂ ਵੱਧ ਇਸ ਨੇ ਸਾੜ ਦਿੱਤਾ ਆ। ਇਸ ਤੋਂ ਇਲਾਵਾ ਵਿਸਟਾ ਫਾਇਰ ਵੀ ਹੋਰ ਜ਼ਿਆਦਾ ਵਧੀ ਹੋਈ ਹੈਗੀ ਆ। ਉਧਰ ਨਵੀਆਂ ਅੱਗਾਂ ਜਿਹੜੀਆਂ ਆ ਉਹ ਹੋਰ ਲੱਗਦੀਆਂ ਜਾ ਰਹੀਆਂ ਆ। ਅੱਜ ਸੈਕਰਾਮੈਂਟੋ ਦੇ ਲਿੰਕਨ ਇਲਾਕੇ ਦੇ ਵਿੱਚ ਇੱਕ ਐਥਨਸ ਫਾਇਰ ਉਹ ਸ਼ੁਰੂ ਹੋਈ ਆ ਦੁਪਹਿਰ 1:30 ਵਜੇ। ਕਹਿੰਦੇ ਵੀ ਵਹੀਕਲ ਫਾਇਰ ਰਿਪੋਰਟ ਕੀਤੀ ਗਈ ਸੀ। ਬਾਅਦ ਦੇ ਵਿੱਚ ਇਹ ਜਿਹੜੀ ਅੱਗ ਹੈ ਵੈਜੀਟੇਸ਼ਨ ਦੇ ਵਿੱਚ ਵੱਧ ਗਈ ਤੇ ਉਸ ਨੇ ਕਈ ਏਕੜ ਜਿਹੜੇ ਆ ਉਹ ਸਾੜ ਦਿੱਤੇ। ਅੱਜ ਸੈਂਟਰ ਵੈਲੀ ਦੇ ਵਿੱਚ ਇਦਾਂ ਲੱਗ ਰਿਹਾ ਵੀ ਜਿੱਦਾਂ ਝੜ ਹੁੰਦਾ ਆ, ਪਰ ਬਹੁਤਾਤ ਦੇ ਵਿੱਚ ਇਹ ਜਿਹੜੀਆਂ ਅੱਗਾਂ ਦਾ ਧੂਆਂ ਇਸ ਪਾਸੇ ਵੱਲ ਨੂੰ ਆ ਕੇ ਜਿਹੜਾ ਸੂਰਜ ਆ ਉਸ ਦੇ ਪਿੱਛੇ ਛਿਪਦਾ ਨਜ਼ਰ ਆਉਂਦਾ ਆ, ਪਰ ਗਰਮੀ ਅਜੇ ਵੀ ਬੇਹਤਾਸ਼ਾ ਚੱਲ ਰਹੀ ਆ। ਸੋ ਕੈਲੀਫੋਰਨੀਆ ਦੇ ਵਿੱਚ ਇਹ ਸਾਲ ਅੱਗਾਂ ਦੇ ਲਈ ਸਭ ਤੋਂ ਭਿਆਨਕ ਪਿਛਲੇ ਕੁਝ ਸਾਲਾਂ ਦੇ ਮੁਕਾਬਲੇ ਮੰਨਿਆ ਜਿਹੜਾ ਉਹ ਜਾ ਰਿਹਾ ਆ। ਉਧਰ ਬਹੁਤ ਸਾਰੇ ਥਾਵਾਂ ਦੇ ਉੱਤੇ ਅੱਗਾਂ ਦੇ ਚੱਲਦਿਆਂ ਵਾਰਨਿੰਗਸ, ਰੋਡ ਕਲੋਜ਼ਰਸ ਤੇ ਇਵੈਕੂਏਸ਼ਨ ਵਾਰਨਿੰਗਸ ਜਿਹੜੀਆਂ ਆ ਉਹ ਚੱਲ ਰਹੀਆਂ ਨੇ। ਅਗਲੀ ਖਬਰ ਐਲਿਕ ਬਾਲਡਵਿਨ ਦੇ ਨਾਲ ਸੰਬੰਧਿਤ ਆ ਰਹੀ ਆ। ਹਾਲੀਵੁੱਡ ਦਾ ਸਟਾਰ ਜੋ ਰਸਟ ਮੂਵੀ ਸ਼ੂਟ ਕਰਦੇ ਹੋਏ ਸੀ, ਉਦੋਂ ਇੱਕ ਜਾਣੇ ਦੀ ਇਸ ਦੇ ਹੱਥੋਂ ਮੌਤ ਹੋ ਗਈ ਸੀ, ਜਦ ਪ੍ਰੌਪ ਗਨ ਦੇ ਵਿੱਚ ਕਿਸੇ ਨੇ ਕਹਿੰਦੇ ਆ ਵੀ ਅਸਲੀ ਜਿਹੜੀ ਗੋਲੀ ਆ ਉਹ ਪਾ ਦਿੱਤੀ ਸੀ। ਨਿਊ ਮੈਕਸੀਕੋ 'ਚ ਇਹ ਸ਼ੂਟਿੰਗ ਜਿਹੜੀ ਉਹ ਚੱਲ ਰਹੀ ਸੀ। ਇਸ ਦੇ ਲਈ ਇਸ ਦਾ ਟਰਾਇਲ ਜਿਹੜਾ ਆ ਉਹ ਚੱਲ ਰਿਹਾ ਸੀ। ਉਸੇ ਦਰਮਿਆਨ ਨਿਊ ਮੈਕਸੀਕੋ ਦੇ ਇੱਕ ਜਿਹੜਾ ਜੱਜ ਆ ਉਸ ਨੇ ਇਨਵੋਲੰਟਰੀ ਮੈਨ ਸਲੌਟਰ ਦਾ ਜਿਹੜਾ ਕੇਸ ਆ ਐਲਿਕ ਬਾਲਡਵਿਨ ਦੇ ਉਲਟ ਉਸ ਨੂੰ ਥਰੂ ਆਊਟ ਕਰ ਦਿੱਤਾ ਤੇ ਕਹਿੰਦੇ ਵੀ ਮਿਡਲ ਆਫ ਦਾ ਟਰਾਇਲ ਇਸ ਤਰੀਕੇ ਦੇ ਨਾਲ ਇਹ ਕੇਸ ਬੰਦ ਕਰ ਦਿੱਤਾ ਤੇ ਨਾਲ ਹੀ ਉਹਨਾਂ ਨੇ ਕਿਹਾ ਵੀ ਇਸ ਨੂੰ ਦੁਬਾਰਾ ਫਾਈਲ ਨਹੀਂ ਕੀਤਾ ਜਾ ਸਕਦਾ। ਇਸ ਹਫਤੇ ਦੀ ਸ਼ੁਰੂਆਤ ਦੇ ਵਿੱਚ ਜਿਊਰੀ ਸਿਲੈਕਸ਼ਨ ਤੋਂ ਬਾਅਦ ਚ ਇਹ ਜਿਹੜਾ ਟਰਾਇਲ ਸ਼ੁਰੂ ਹੋਇਆ ਸੀ। ਇਹ ਹੁਣੇ ਬ੍ਰੇਕਿੰਗ ਨਿਊਜ਼ ਇਸ ਮੌਕੇ ਆ ਰਹੀ ਆ। ਜੱਜ ਮੈਰੀ ਮਾਰਲੋ ਸੋਮਰ ਉਹਨਾਂ ਨੇ ਇਸ ਕੇਸ ਨੂੰ ਡਿਸਮਿਸ ਕਰ ਦਿੱਤਾ, ਇਹ ਕਹਿ ਕੇ ਵੀ ਇਹ ਜਿਹੜਾ ਪ੍ਰੈਜੂਡਿਸ ਆ ਉਹ ਬੇਸਡ ਹੈਗਾ ਮਿਸਕੰਡਕਟ ਆਫ ਪੁਲਿਸ ਤੇ ਪ੍ਰੋਸੀਕਿਊਟਰਸ ਦਾ, ਜਦ ਉਹਨਾਂ ਨੇ ਐਵੀਡੈਂਸ ਨੂੰ ਵਿਦਹੋਲਡ ਕੀਤਾ ਸੀਗਾ ਡਿਫੈਂਸ ਦੇ ਕੋਲੋਂ। ਜਿਹੜੀ ਸ਼ੂਟਿੰਗ ਦੇ ਦੌਰਾਨ ਸਿਨੇਮੈਟੋਗ੍ਰਾਫਰ ਹਾਇਨਾ ਹਿਚਨਸ ਉਸ ਦੀ ਜਿਹੜੀ ਉਹ ਮੌਤ ਹੋ ਗਈ ਸੀ ਰਸਟ ਮੂਵੀ ਦੀ ਸ਼ੂਟਿੰਗ ਦੇ ਜਿਹੜਾ ਉਹ ਦੌਰਾਨ। ਬਾਲਡਵਿਨ ਕਹਿੰਦੇ ਵੀ ਇਹ ਸੁਣ ਕੇ ਜੱਜ ਦੇ ਦੁਆਰਾ ਫੈਸਲਾ ਲਏ ਤੋਂ ਬਾਅਦ ਦੇ ਵਿੱਚ ਉਹ ਕਾਫੀ ਜ਼ਿਆਦਾ ਭਾਵੁਕ ਹੋਇਆ ਤੇ ਉਹ ਰੋ ਵੀ ਪਿਆ। ਬਾਅਦ ਚ ਆਪਣੇ ਉਹ ਅਟਰਨੀਜ਼ ਨੂੰ ਜੱਫੀਆਂ ਵੀ ਪਾ ਰਿਹਾ ਸੀ, ਪਰ ਐਲਿਕ ਬਾਲਡਵਿਨ ਦੇ ਉਲਟ ਜੋ ਟਰਾਇਲ ਚੱਲ ਰਿਹਾ ਸੀ ਉਸ ਨੂੰ ਵਿਚਾਲੇ ਹੀ ਰੋਕ ਕੇ ਕੇਸ ਨੂੰ ਡਿਸਮਿਸ ਜਿਹੜਾ ਉਹ ਕਰ ਦਿੱਤਾ ਗਿਆ ਆ। ਟੁਲੁਮਨੀ ਕਾਉਂਟੀ ਦੇ ਵਿੱਚ ਸ਼ੈਲਟਰ ਇਨ ਪਲੇਸ ਅੱਜ ਇਸ਼ੂ ਕਰਨਾ ਪਿਆ, ਜਦ ਉੱਥੇ ਰਹਿ ਰਹੇ ਲੋਕਾਂ ਨੇ ਕਿਸੇ ਨੇ ਆਪਣੇ ਯਾਰਡ ਦੇ ਵਿੱਚ ਲਾਈਵ ਹੈਂਡ ਗ੍ਰਨੇਡ ਉਸ ਨੂੰ ਲੱਭਾ। ਇੱਕ ਕਹਿੰਦੇ ਵੀ ਟੁਲੁਮਨੀ ਕਾਉਂਟੀ ਦੀ ਨੇਬਰਹੁੱਡ ਦੇ ਵਿੱਚ ਉੱਥੋਂ ਦੇ ਲੋਕਾਂ ਨੂੰ ਸ਼ੈਲਟਰ ਇਨ ਪਲੇਸ ਕਰ ਦਿੱਤਾ ਗਿਆ ਸੀ। ਸ਼ੈਰਿਫ ਆਫਿਸ ਨੇ ਕਿਹਾ ਵੀ ਜਿਹੜਾ ਇਹ ਗ੍ਰਨੇਡ ਉੱਥੇ ਦੇ ਸਟ੍ਰੌਚ ਡਰਾਈਵ
ਟਵੇਨ ਹਾਰਟ ਇਲਾਕੇ ਦੇ ਵਿੱਚ ਮਿਲਿਆ ਸੀ। ਕੈਲਾਵੇਰਿਸ ਕਾਉਂਟੀ ਬੰਬ ਸਕੁਆਡ ਦੇ ਡੈਪਟੀਜ਼ ਨੇ ਇਸ ਦੇ ਉੱਤੇ ਜਿਹੜਾ ਉਹ ਰਿਸਪੌਂਡ ਕੀਤਾ ਤੇ ਇਸ ਲਾਈਵ ਗ੍ਰਨੇਡ ਨੂੰ ਸੇਫਲੀ ਰਿਮੂਵ ਕਰ ਲਿਆ ਸੀਗਾ। ਸਟ੍ਰੌਚ ਡਰਾਈਵ ਨੂੰ ਉਹਨਾਂ ਨੇ ਪੂਰੀ ਤਰ੍ਹਾਂ ਬੰਦ ਕਰਕੇ ਜਿਹੜੇ ਨੇਬਰਿੰਗ ਰੈਜ਼ੀਡੈਂਟ ਸੀਗੇ, ਗਵਾਂਢੀ ਸੀਗੇ ਉਸਦੇ, ਉਹਨਾਂ ਨੂੰ ਵੀ ਸ਼ੈਲਟਰ ਇਨ ਪਲੇਸ ਕਰਨ ਨੂੰ ਆਖ ਦਿੱਤਾ ਸੀਗਾ। ਸੋ ਇਹ ਹੁਣ ਕਿੱਦਾਂ ਉੱਥੇ ਲਾਈਵ ਗ੍ਰਨੇਡ ਪਹੁੰਚਿਆ, ਉਸ ਦੀ ਹੁਣ ਜਾਂਚ ਚੱਲ ਰਹੀ ਆ। ਫ੍ਰੈਜ਼ਨੋ ਦੇ ਵਿੱਚ $1.6 ਮਿਲੀਅਨ ਦਾ ਜਿਹੜਾ ਸਪਲੈਸ਼ ਪੈਡ ਆ ਉਹ ਓਪਨ ਕੀਤਾ ਗਿਆ ਸੀ। ਇਸ ਨੂੰ ਅਜੇ ਓਪਨ ਹੋਇਆਂ ਨੂੰ 1 ਵੀਕ ਹੀ ਹੋਇਆ ਸੀ ਤਾਂ ਅੱਜ ਸਿਟੀ ਨੇ ਅਨਾਉਂਸ ਕਰ ਦਿੱਤਾ ਵੀ ਇਸ ਨੂੰ ਆਰਜੀ ਤੌਰ ਦੇ ਉੱਤੇ ਬੰਦ ਕੀਤਾ ਜਾਵੇਗਾ। ਫ੍ਰੈਜ਼ਨੋ ਪਾਰਕਸ ਐਂਡ ਰੀਕ੍ਰੀਏਸ਼ਨ ਨੇ ਜਿਹੜਾ ਕਿਹਾ ਵੀ ਸਪਲੈਸ਼ ਪੈਡ ਟੈਂਪਰੇਰੀ ਕਲੋਜ਼ ਕੀਤਾ ਗਿਆ ਆ ਮੇਨਟੇਨੈਂਸ ਤੇ ਅਪਡੇਟਸ ਦੇ ਲਈ। ਇਹ ਬੜੀ ਵੈਸੇ ਕਮਾਲ ਦੀ ਗੱਲ ਆ ਵੀ ਹਫਤਾ ਪਹਿਲਾਂ ਜੇ ਸ਼ੁਰੂ ਹੋਇਆ ਹੋਵੇ ਤੇ ਹਫਤੇ ਬਾਅਦ ਹੀ ਇਸ ਨੂੰ ਮੇਨਟੇਨੈਂਸ ਤੇ ਅਪਡੇਟਸ ਦੀ ਜਿਹੜੀ ਉਹ ਜ਼ਰੂਰਤ ਪੈ ਗਈ ਆ। 3 ਜੁਲਾਈ ਨੂੰ ਇਹ ਨਿਊ ਜਿਹੜਾ ਸਪਲੈਸ਼ ਪੈਡ ਆ ਇਹ ਓਪਨ ਕੀਤਾ ਗਿਆ ਸੀ। ਫ੍ਰੈਜ਼ਨੋ ਦੇ ਮੇਅਰ ਜੈਰੀ ਡਾਇਰ, ਕਾਉਂਸਲ ਮੈਂਬਰ ਮਿਗੇਲ ਅਰੀਅਸ ਦੇ ਦੁਆਰਾ ਜਦ ਇਹਨਾਂ ਨੇ ਸਾਂਝੇ ਤੌਰ ਦੇ ਉੱਤੇ ਕਮਿਊਨਿਟੀ ਨੂੰ ਇਸ ਨੂੰ ਪੇਂਟ ਕੀਤਾ ਸੀ। ਓਪਨਿੰਗ ਡੇ ਦੇ ਉੱਤੇ ਡਾਇਰ ਜਿਹੜੇ ਉਹ ਕਹਿ ਰਹੇ ਸੀਗੇ ਵੀ ਇਹ ਜਿਹੜਾ ਸਪਲੈਸ਼ ਪੈਡ ਪਹਿਲਾ ਸਪਲੈਸ਼ ਪੈਡ ਆ ਜਿਹੜਾ ਹਾਈਵੇ ਦੇ 99 ਦੇ ਵੈਸਟ ਵਾਲੇ ਪਾਸੇ ਆ ਤੇ ਸਾਊਥ ਆਫ ਹਾਈਵੇ 99 ਆ। 1.6 ਮਿਲੀਅਨ ਦੀ ਲਾਗਤ ਦੇ ਵਿੱਚ ਇਹ ਪੂਰਾ ਸਪਲੈਸ਼ ਪੈਡ ਆ ਉਹ ਬਣਾਇਆ ਗਿਆ ਸੀ। ਬੇਸਿਕਲੀ ਪਾਣੀ ਦੇ ਨਾਲ ਖੇਡਣ ਵਾਲੀ ਜਿਹੜੀ ਇਹ ਚੀਜ਼ ਆ ਜਿੱਥੇ ਬੱਚੇ ਤੇ ਅਡਲਟਸ ਜਿਹੜੇ ਉਹ ਇੰਜੋਏ ਕਰ ਸਕਦੇ ਹੁੰਦੇ ਆ ਤੇ ਗਰਮੀ ਤੋਂ ਰਾਹਤ ਵੀ ਜਿਹੜੇ ਉਹ ਪਾ ਸਕਦੇ ਆ। ਵੀਰਵਾਰ ਨੂੰ ਜਦ ਇਸ ਨੂੰ ਬੰਦ ਕੀਤਾ ਗਿਆ ਤਾਂ ਇਹਨਾਂ ਨੇ ਕੁਝ ਨਹੀਂ ਦੱਸਿਆ ਵੀ ਕਦੋਂ ਤੱਕ ਇਸ ਨੂੰ ਮੁੜ ਦੁਬਾਰਾ ਖੋਲਿਆ ਜਾਵੇਗਾ। ਅਗਲੀ ਜਿਹੜੀ ਖਬਰ ਤੇ ਗੱਲ ਕਰਦੇ ਜਾਈਏ, ਇਸ ਵੀਕਐਂਡ ਦੇ ਉੱਤੇ ਫ੍ਰੈਜ਼ਨੋ ਦੇ ਵਿੱਚ ਲਾਈਟਨਿੰਗ ਜਿਹੜੇ ਸਟਾਰਮਸ ਆ ਉਹ ਆ ਸਕਦੇ ਆ, ਯਾਨੀ ਕਿ ਬਿਜਲੀ ਕਈ ਥਾਵਾਂ ਦੇ ਉੱਤੇ ਡਿੱਗ ਸਕਦੀ ਆ। ਇਸ ਵੀਕਐਂਡ ਫੋਰਕਾਸਟ ਦੇ ਚੱਲਦਿਆਂ ਫਾਇਰ ਤੇ ਫ੍ਰੈਜ਼ਨੋ ਕਾਉਂਟੀ ਦੇ ਜਿਹੜੇ ਅਧਿਕਾਰੀ ਆ ਉਹ ਕਹਿੰਦੇ ਵੀ ਇਸ ਦੇ ਕਰਕੇ ਕਈ ਅੱਗਾਂ ਲੱਗਣ ਦੀ ਸੰਭਾਵਨਾ ਵੱਧ ਜਾਂਦੀ ਆ। ਜੂਨ ਕੰਪਲੈਕਸ ਫਾਇਰ ਤੇ ਬੇਸਿਨ ਫਾਇਰ ਇਹ ਜਦ ਪਿਛਲੀ ਵਾਰ ਲੱਗੀਆਂ ਸੀ ਤਾਂ ਇਹ ਦੋਨੋਂ ਹੀ ਜਿਹੜੀ ਬਿਜਲੀ ਡਿੱਗਣ ਦੇ ਕਰਕੇ, ਲਾਈਟਨਿੰਗ ਦੇ ਕਰਕੇ ਲੱਗੀਆਂ ਸੀ। ਫ੍ਰੈਜ਼ਨੋ ਕਾਉਂਟੀ ਦੇ ਸੁਪੀਰੀਅਰ ਨੈਥਨ ਮੈਗਸਿਸ ਉਹਨਾਂ ਨੇ ਕਿਹਾ ਵੀ ਇਸ ਵਾਰ ਜੇ ਫਾਇਰ ਸਟਾਰਟ ਹੁੰਦੀ ਆ ਤਾਂ ਉਹ ਬਹੁਤ ਜ਼ਿਆਦਾ ਭਿਆਨਕ ਹੋ ਸਕਦੀ ਆ ਕਿਉਂਕਿ ਵੈਜੀਟੇਟਿਵ ਗਰੋਥ ਤੇ ਉਸ ਤੋਂ ਬਾਅਦ ਦੇ ਵਿੱਚ ਸਾਰਾ ਜਿਹੜਾ ਆ ਉਹ ਵੈਜੀਟੇਸ਼ਨ ਆ, ਘਾਹ ਘੂ ਜਿਹੜਾ ਪੂਰੀ ਤਰ੍ਹਾਂ ਸੁੱਕਿਆ ਪਿਆ ਆ, ਜੋ ਕਿ ਬੇਸਿਕਲੀ ਇੱਕ ਹਿਸਾਬ ਦੇ ਨਾਲ ਬਰੂਦ ਵਾਲਾ ਹੀ ਕੰਮ ਆ। ਕਿਤੇ ਇੱਕ ਚੰਗਿਆੜੀ ਵੀ ਹਰ ਇੱਕ ਥਾਂ ਦੇ ਉੱਤੇ ਬਹੁਤ ਜ਼ਿਆਦਾ ਭਿਆਨਕ ਜਿਹੜਾ ਉਹ ਅਸਰ ਪਾ ਸਕਦੀ ਆ। ਬਹੁਤ ਸਾਰੇ ਥਾਵਾਂ ਦੇ ਉੱਤੇ ਸੁੱਕੀਆਂ ਪਹਾੜੀਆਂ ਦੇ ਵਿੱਚ ਜਿਹੜਾ ਮਲਬਾ ਆ ਜਾਂ ਸੁੱਕਾ ਜਿਹੜਾ ਬਾਲਣ ਆ ਉਸਨੂੰ ਇਕੱਠਾ ਕਰਨ ਦਾ ਕੰਮ ਵੀ ਚੱਲ ਰਿਹਾ ਆ। ਰੋਡ ਸਾਈਡਸ ਤੋਂ ਇਸੇ ਤਰੀਕੇ ਦੇ ਨਾਲ ਜਿਹੜੀ ਵੈਜੀਟੇਸ਼ਨ ਵਧੀ ਹੋਈ ਆ ਉਸ ਨੂੰ ਕੱਟ ਕੇ ਵੱਢ ਕੇ ਜਿਹੜਾ ਆ ਉਹ ਸੁੱਟਿਆ ਵੀ ਜਿਹੜਾ ਉਹ ਜਾ ਰਿਹਾ ਆ। ਸੋ ਇਸ ਵੀਕਐਂਡ ਦੇ ਉੱਤੇ ਕਈ ਥਾਵਾਂ ਦੇ ਉੱਤੇ ਬਿਜਲੀ ਡਿੱਗਣ ਦੀ ਸੰਭਾਵਨਾ ਜਾਂ ਪਹਾੜਾਂ ਦੇ ਵਿੱਚ ਜੇ ਬਿਜਲੀ ਡਿੱਗਦੀ ਆ, ਬੱਦਲ ਗਰਜਦੇ ਆ ਤਾਂ ਹੋ ਸਕਦਾ ਕਿਤੇ ਕਿਤੇ ਮੀਂਹ ਵੀ ਜਿਹੜਾ ਪਵੇ, ਪਰ ਇੱਕ ਲਾਈਟਨਿੰਗ ਸਟ੍ਰਾਈਕ ਦੇ ਨਾਲ ਬਹੁਤ ਭਿਆਨਕ ਅੱਗਾਂ ਜਿਹੜੀਆਂ ਆ ਉਹ ਲੱਗ ਸਕਦੀਆਂ। ਉਹ ਕਹਿੰਦੇ ਵੀ ਕੈਲ ਫਾਇਰ ਵਾਲੇ ਤੇ ਫ੍ਰੈਜ਼ਨੋ ਫਾਇਰ ਵਾਲੇ ਇਸ ਟਾਈਮ ਅਸੀਂ ਸਾਰੇ ਹੀ ਮੁਸ਼ਤੈਦੀ ਦੇ ਨਾਲ ਇਸ ਦੇ ਉੱਤੇ ਨਜ਼ਰ ਰੱਖੀ ਬੈਠੇ ਆ ਜੇ ਕੋਈ ਅੱਗ ਲੱਗਦੀ ਹੈ ਤੇ ਉਸ ਨੂੰ ਕਿੱਦਾਂ ਜਿਹੜਾ ਉਹ ਸੰਭਾਲਿਆ ਜਾਵੇ। ਕੈਲ ਫਾਇਰ ਨੇ ਆਲਰੇਡੀ ਸਟਾਫ ਨੂੰ ਵਧਾ ਲਿਆ ਆ ਤਾਂ ਜੋ ਲੋਕਾਂ ਦੀਆਂ ਪ੍ਰਾਪਰਟੀਆਂ ਤੇ ਲੋਕਾਂ ਨੂੰ ਜੇ ਕੋਈ ਅੱਗ ਲੱਗਦੀ ਹੈ ਤੇ ਉਸ ਤੋਂ ਬਚਾਇਆ ਜਾ ਸਕੇ। ਇਸ ਟਾਈਮ ਕਹਿੰਦੇ ਵੀ ਮੋਸਟ ਐਕਸਪਲੋਸਿਵ ਫਿਊਲਸ ਜਿਹੜੇ ਆ ਉਹ ਇਸ ਟਾਈਮ ਬਣੇ ਪਏ ਆ ਫ੍ਰੈਜ਼ਨੋ ਕਾਉਂਟੀ 'ਚ, ਜਿੱਥੇ 30 ਮਿਲੀਅਨ ਡੈਡ ਟਰੀਜ਼ ਫੋਰੈਸਟਡ ਏਰੀਆਜ਼ ਦੇ ਵਿੱਚ ਅਨੁਮਾਨਿਤ ਤੌਰ ਦੇ ਉੱਤੇ ਡਿੱਗੇ ਪਏ ਨੇ, ਜੋ ਕਿ ਜੇ ਕਿਤੇ ਅੱਗ ਲੱਗਦੀ ਆ ਤਾਂ ਬਹੁਤ ਵੱਡਾ ਭਿਆਨਕ ਜਿਹੜਾ ਮੰਜ਼ਰ ਆ ਉਹ ਬਣਾ ਸਕਦੇ ਆ। ਕੈਲ ਫਾਇਰ ਇਹ ਸੁਜੈਸਟ ਕਰ ਰਿਹਾ ਵੀ ਤੁਸੀਂ ਆਪਣਾ ਜਿਹੜਾ ਲੌਨ ਆ ਉਸ ਨੂੰ ਮੋ ਡਾਊਨ ਕਰਕੇ ਰੱਖੋ, ਘੱਟੋ ਘੱਟ ਘਰ ਦੇ 4 ਚੁਫੇਰੇ 100 ਫੁੱਟ ਤੱਕ, ਵੀ ਰੱਬ ਨਾ ਕਰੇ ਜੇ ਅੱਗ ਉਧਰਲੇ ਪਾਸੇ ਨੂੰ ਆਉਂਦੀ ਆ ਤਾਂ ਉਸ ਨੂੰ ਆਪਣੇ ਘਰ ਨੂੰ ਤੁਸੀਂ ਬਚਾ ਸਕੋ। ਅਗਲੀ ਜਿਹੜੀ ਖਬਰ ਆ ਉਸ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਮੈਰੀਜੁਆਨਾ ਕਹਿੰਦੇ ਆ ਪਹਿਲੀ ਵਾਰੀ ਕੈਲੀਫੋਰਨੀਆ ਦੇ ਸਟੇਟ ਫੇਅਰ ਦੇ ਵਿੱਚ ਜਿਹੜੀ ਆ ਉਹ ਵੇਚੀ ਵੀ ਗਈ ਤੇ ਉੱਥੇ ਕੰਜ਼ਿਊਮ ਵੀ ਕੀਤੀ ਗਈ।
ਕੁਛ ਸਾਲ ਪਹਿਲਾਂ ਕੈਲੀਫੋਰਨੀਆ ਦੇ ਵਿੱਚ marijuana ਯਾਨੀ ਕਿ ਭੰਗ ਉਸ ਨੂੰ ਰੀਕ੍ਰੀਏਸ਼ਨਲ ਡਰੱਗ ਦੇ ਤੌਰ ਦੇ ਉੱਤੇ ਲੋਕਾਂ ਨੇ ਮਨਜ਼ੂਰੀ ਜਿਹੜੀ ਆ ਉਹ ਦੇ ਦਿੱਤੀ ਸੀ। ਸੋ ਹੁਣ ਸਰਕਾਰੀ ਜਿਹੜਾ ਸਟੇਟ ਫੇਅਰ ਆ, ਕੈਲੀਫੋਰਨੀਆ ਦਾ ਜਿਹੜਾ ਸਟੇਟ ਫੇਅਰ ਆ, ਉਸ ਦੇ ਵਿੱਚ ਇਹ ਨਵੀਂ ਚੀਜ਼ ਜਿਹੜੀ ਆ ਉਹ ਹੁਣ ਹੋਈ ਹੈਗੀ ਆ, ਜਿੱਥੇ marijuana ਨੂੰ ਵੇਚਿਆ ਵੀ ਗਿਆ ਤੇ ਉਸ ਤੇ ਜਿਹੜਾ ਆ ਲੋਕਾਂ ਨੇ ਕੰਜ਼ਿਊਮ ਵੀ ਕੀਤਾ। ਸੇਮ ਉਸੇ ਢੰਗ ਦੇ ਨਾਲ ਜਿਸ ਢੰਗ ਦੇ ਨਾਲ ਜਿਹੜੀ ਸ਼ਰਾਬ ਵੀ ਇਹੋ ਜਿਹੇ ਥਾਵਾਂ ਦੇ ਉੱਤੇ ਜਿਹੜੀ ਆ ਉਹ ਵਿਕਦੀ ਆ ਤੇ ਲੋਕ ਕੰਜ਼ਿਊਮ ਕਰਦੇ ਨੇ, ਪਰ marijuana ਨੂੰ ਲੈ ਕੇ ਲੋਕ ਕਾਫੀ ਹੱਦ ਤੱਕ ਉਸ ਦੇ ਉਲਟ ਵੀ ਜਿਹੜੇ ਉਹ ਚੱਲ ਰਹੇ ਨੇ। ਹਾਂ, ਲੋਕਾਂ ਨੇ ਨੋ ਡਾਊਟ ਉਸ ਨੂੰ ਮਨਜ਼ੂਰੀ ਦਿੱਤੀ ਆ, ਪਰ ਇਹਦੇ ਨਾਲ ਨਿਊਸੈਂਸ ਦੀ ਜਿਹੜੀ ਮੁਸ਼ਕ ਆ ਉਹ ਬਹੁਤੇ ਲੋਕਾਂ ਨੂੰ ਚੰਗੀ ਨਹੀਂ ਲੱਗਦੀ। ਇਸੇ ਦੇ ਨਾਲ ਹੀ ਪ੍ਰੋਗਰਾਮ ਦੀ ਜਿਹੜੀ ਉਹ ਸਮਾਪਤੀ ਆ, ਤੇ ਜਾਣ ਤੋਂ ਪਹਿਲਾਂ ਤੁਹਾਨੂੰ ਮਾਰਕੀਟ ਦੇ ਜੇ ਹਾਲ ਦੱਸਦੇ ਜਾਈਏ ਤਾਂ ਮਾਰਕੀਟ ਜਿੱਥੇ ਇਹ ਸੋਚਿਆ ਜਾ ਰਿਹਾ ਸੀਗਾ ਵੀ ਸ਼ਾਇਦ ਆਉਣ ਵਾਲੇ ਸਮੇਂ 'ਚ ਡਿੱਗ ਪਵੇ, ਪਰ ਮਾਰਕੀਟ ਦੇ ਵਿੱਚ ਰਿਕਾਰਡ ਤੋੜ ਉਛਾਲ ਜਿਹੜਾ ਆ ਉਹ ਆਇਆ ਪਿਆ ਆ। ਡਾਓ ਜੋਨ 247 ਪੁਆਇੰਟ ਵੱਧ ਕੇ ਆਪਣੇ ਇਤਿਹਾਸ ਦੇ ਵਿੱਚ ਪਹਿਲੀ ਵਾਰ 40,001 ਦੇ ਉੱਤੇ ਬੰਦ ਹੋਈ ਆ। S&P ਦੇ ਵਿੱਚ 31 ਪੁਆਇੰਟਾਂ ਦਾ ਇਜ਼ਾਫਾ ਹੋਇਆ, 5615 ਤੇ ਬੰਦ ਹੋਈ। ਨੈਸਡੈਕ 115 ਪੁਆਇੰਟ ਵੱਧ ਕੇ 18,300 ਤੇ 98 ਤੇ ਬੰਦ ਹੋਇਆ। ਸੋਨੇ ਦਾ ਭਾਅ ਵੀ ਤਾਂ ਨੂੰ ਜਾ ਰਿਹਾ ਹੈ $2416 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $82 ਪ੍ਰਤੀ ਬੈਰਲ ਰਹੀ। 10 year yield 4.18% ਦੇ ਉੱਤੇ ਰਹੀ। ਕ੍ਰਿਪਟੋ ਕਰੰਸੀ 'ਚ ਬਿਟਕੋਇਨ 57,840 ਤੇ ਇਥੀਰੀਅਮ 3133 US$ ਦੇ ਬਰਾਬਰ ਚੱਲ ਰਿਹਾ ਆ। ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ 83 ਰੁਪਏ ਤੇ 52 ਪੈਸੇ ਜਿਹੜਾ ਆ ਭਾਰਤੀ ਦੀ ਜਿਹੜੀ ਉਹ ਕੀਮਤ ਰਹੀ ਆ। ਇਸੇ ਤਰੀਕੇ ਦੇ ਨਾਲ ਪਾਕਿਸਤਾਨੀ ਰੁਪਈਆ $1 ਦੇ ਮੁਕਾਬਲੇ 277 ਰੁਪਏ ਤੇ 96 ਪੈਸੇ ਰਿਹਾ। ਇਸੇ ਤਰੀਕੇ ਦੇ ਨਾਲ $1 ਦੇ ਬਰਾਬਰ $1 ਤੇ 36 ਸੈਂਟ ਕੈਨੇਡੀਅਨ ਡਾਲਰ ਰਹੇ। ਇੱਥੇ ਹੀ ਹੁਣ ਅੱਜ ਦੇ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।